ਸ਼ਰਮਾ ਜੀ, ਜਾਂਦੇ-ਜਾਂਦੇ ਗੱਲ ਕਰੀਏ ਦਿੱਲੀ ਦੀ ਹਵਾ ਦੇ ਬਾਰੇ, ਤੇ ਇੱਥੇ ਤਾਂ ਹਾਲੇ ਝੋਨਾ ਲੱਗਣਾ ਸ਼ੁਰੂ ਵੀ ਨਹੀਂ ਹੋਇਆ, ਤੇ ਇਹ ਦਿੱਲੀ ਦੀ ਹਵਾ ਕਹਿੰਦੇ ਫੇਰ ਖਰਾਬ ਹੋ ਗਈ। ਪ੍ਰਵੀਨ ਜੀ, ਦਿੱਲੀ ਦੀ ਹਵਾ ਤਾਂ ਵੈਸੇ ਖਰਾਬ ਰਹਿੰਦੀ ਆ। ਸਹੀ ਗੱਲ ਆ। ਹੈ ਨਾ। ਜੀ। ਦਿੱਲੀ ਨੇ ਕਦ ਕਿਸੇ ਨਾਲ ਬਰਾਬਰ ਦਾ ਸਲੂਕ ਕੀਤਾ, ਉਹਦੀ ਹਵਾ ਤਾਂ ਬਿਗੜੀ ਹੋ ਰਹਿੰਦੀ ਆ। ਚਲੋ ਸਹੀ। ਆਪਾਂ ਅੱਜ ਰਾਜਨੀਤਿਕ ਬਜਾਏ ਜਿਹੜਾ ਕੁਦਰਤੀ ਹਵਾ ਉਹਦੇ ਜ਼ਿਕਰ ਆਬੋ-ਹਵਾ, ਕਰ ਲਈਏ, ਬਿਲਕੁਲ। ਠੀਕ ਹੈ ਨਾ। ਉਹ ਆਬੋ ਹਵਾ ਦੇ ਵਿੱਚ ਜ਼ਹਿਰ ਦਿੱਲੀ ਵਾਲੇ ਘੋਲਦੇ ਨੇ ਤੇ ਬਦਨਾਮ ਪੰਜਾਬ ਵਾਲਿਆਂ ਨੂੰ ਕਰ ਲੈਂਦੇ ਨੇ। ਇਸ ਸਾਰੀ ਪ੍ਰਕਿਰਿਆ ਦੇ ਵਿੱਚ ਹੁਣ ਜਿਹੜਾ ਸਵਾਲ ਹੈ, ਜਦੋਂ ਆਮ ਆਦਮੀ ਪਾਰਟੀ ਦੀ ਦਿੱਲੀ 'ਚ ਸਰਕਾਰ ਸੀ, ਤਦ ਇਹ ਪੰਜਾਬ 'ਚ ਜੇ ਕਾਂਗਰਸ ਦੀ ਸਰਕਾਰ ਸੀ ਜਾਂ ਬਾਦਲਾਂ ਦੀ ਸਰਕਾਰਾਂ ਰਹੀਆਂ ਪਿਛਲੀਆਂ ਸਰਕਾਰਾਂ ਸਮੇਂ, ਤਦ ਬਹੁਤ ਭੰਡਿਆ ਗਿਆ ਪੰਜਾਬ ਨੂੰ ਕਿ ਇੱਥੋਂ ਧੂੰਆਂ ਆਉਂਦਾ ਜੀ। ਜਦੋਂ ਦਿੱਲੀ 'ਚ ਵੀ ਕੇਜਰੀਵਾਲ ਸੀ ਤੇ ਪੰਜਾਬ 'ਚ ਵੀ ਭਗਵੰਤ ਮਾਨ ਸੀ, ਫੇਰ ਨਹੀਂ ਪੰਜਾਬ ਦਾ ਧੂੰਆਂ ਦਿੱਲੀ ਗਿਆ। ਫੇਰ ਬੀਜੇਪੀ ਵਾਲਿਆਂ ਨੂੰ ਦਿੱਲੀ ਵਾਲੇ ਬੀਜੇਪੀ ਵਾਲਿਆਂ ਨੂੰ ਪੰਜਾਬ ਦਾ ਧੂੰਆਂ ਲੱਗਦਾ ਸੀ, ਆਪ ਵਾਲਿਆਂ ਨੂੰ ਨਹੀਂ ਲੱਗਦਾ ਸੀ, ਹੈ ਨਾ। ਫਿਰ ਇਹ ਵੀ ਕਮਾਲ ਰਿਹਾ। ਤੇ ਉਸ ਤੋਂ ਬਾਅਦ ਹੁਣ ਦਿੱਲੀ 'ਚ ਬੀਜੇਪੀ ਦੀ ਸਰਕਾਰ ਆ। ਤੇ ਤੁਸੀਂ ਦਰੁਸਤ ਫਰਮਾਇਆ ਕਿ ਜਦੋਂ ਪੰਜਾਬ 'ਚ ਝੋਨਾ ਲੱਗਦਾ ਹੈ, ਉਹਨਾਂ ਦਿਨਾਂ 'ਚ ਝੋਨਾ ਵੱਢ ਹੁੰਦਾ ਹੈ ਅਕਤੂਬਰ ਨਵੰਬਰ 'ਚ ਆ ਕੇ, ਉਹ ਤੋਂ ਬਾਅਦ ਪਰਾਲੀਆਂ ਨੂੰ ਅੱਗ ਲੱਗਦੀ ਹੈ ਤੇ ਉਧਰ ਮੌਸਮ ਬਦਲ ਰਿਹਾ ਹੁੰਦਾ, ਤੇ ਦਿੱਲੀ ਦੇ ਮੌਸਮ ਦੀ ਨਮੀ ਦਾ ਹਵਾਲਾ ਵੀ ਹੈ। ਤੇ ਉਸ ਦੇ ਵਿੱਚ ਕਹਿੰਦੇ ਬਹੁਤ ਮਤਲਬ ਕਿ 5% 7% ਹੈ ਨਾ ਰਹਿੰਦ ਖੂੰਹਦ ਦੀ ਅੱਗ ਦਾ ਕਾਰਨ ਹੁੰਦਾ ਕਣ, ਬਾਕੀ 90-95% ਤਾਂ ਹੋਰ ਕਾਰਨ ਹੈ ਹਵਾ ਦੇ ਪ੍ਰਦੂਸ਼ਿਤ ਹੋਣ ਦੇ। ਪਰ ਉਹਦੇ ਬਾਵਜੂਦ ਵੀ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ। ਪਰ ਇਹ ਨਾ ਅੱਜ ਅਕਤੂਬਰ ਮਹੀਨਾ, ਨਾ ਨਵੰਬਰ ਮਹੀਨਾ, ਨਾ ਸਰਦੀ ਦੀ ਆਮਦ ਹੈ। ਮਤਲਬ ਜੇ ਅਪ੍ਰੈਲ ਮਈ ਮਹੀਨੇ 'ਚ ਵੀ ਦਿੱਲੀ ਦੀ ਹਵਾ ਖਰਾਬ ਹੈ, ਤੇ ਫਿਰ ਹੁਣ ਦੱਸੋ ਜੀ ਕਿਹਨੂੰ ਜ਼ਿੰਮੇਵਾਰ ਠਹਿਰਾਉਣਾ? ਪੰਜਾਬ ਨੂੰ, ਕਿਉਂਕਿ ਪੰਜਾਬ 'ਚ ਤੁਹਾਡੀ ਭਾਈਵਾਲ ਦੀ ਸਰਕਾਰ ਨਹੀਂ ਹੈ, ਜਾਂ ਥੋੜਾ ਜਿਹਾ ਗਾਂਹ ਹਿਮਾਚਲ 'ਚ, ਉੱਥੇ ਤੁਹਾਡੀ ਭਾਈਵਾਲ ਦੀ ਸਰਕਾਰ ਨਹੀਂ, ਉਹਨਾਂ ਦਾ ਨਾਂ ਲਾਉਣਾ ਤਾਂ ਦੱਸ ਦਿਓ। ਵੈਸੇ ਨਾ ਆਮ ਆਦਮੀ ਪਾਰਟੀ ਜਦੋਂ ਦਿੱਲੀ ਤੋਂ ਬਾਹਰ ਹੋਈ ਤੇ ਬੀਜੇਪੀ ਆਈ, ਤੇ ਫਿਰ ਤਾਂ ਤੁਹਾਡੀ ਦਿੱਲੀ 'ਚ ਡਬਲ ਇੰਜਨ ਵਾਲੀ ਸਰਕਾਰ ਵੀ ਆ ਗਈ। ਪਰ ਡਬਲ ਕਿਉਂ? ਦਿੱਲੀ 'ਚ ਤਾਂ 4 ਇੰਜਨ ਵਾਲੀ ਸਰਕਾਰ ਹੈ। ਖੁਦ ਆਪਣੀ ਸਰਕਾਰ, ਤੁਹਾਡੀ ਜਿਹੜੀ ਕੇਂਦਰ ਸਰਕਾਰ, ਮੋਦੀ ਸਰਕਾਰ ਜਿਹਨੂੰ ਕਹਿੰਦੇ ਹੋ, ਉਹਦਾ ਵੀ ਸਾਰਾ ਕੰਮ ਕਾਰ ਦਿੱਲੀ ਤੋਂ ਹੀ ਚੱਲਦਾ। ਫਿਰ ਉਹ ਤੋਂ ਬਾਅਦ ਦਿੱਲੀ ਨੂੰ ਕੰਟਰੋਲ ਕਰਨ ਲਈ ਜਿਹੜਾ ਉਪ ਰਾਜਪਾਲ ਆਇਆ ਵਾ ਬਾਇਆ ਅਮਿਤ ਸ਼ਾਹ, ਜਿਹਨਾਂ ਦਾ ਕੰਟਰੋਲ ਆ, ਉਹ ਵੀ ਦਿੱਲੀ ਤੋਂ ਇਹਨਾਂ ਦੇ ਆਪਣੇ। ਫਿਰ ਤੀਜਾ ਇੰਜਨ ਤੁਹਾਡਾ ਹੁਣ ਬੀਜੇਪੀ ਦੀ ਸਰਕਾਰ ਆ ਗਈ ਉੱਥੇ, ਬੀਬੀ ਗੁਪਤਾ ਹੋਰੀ ਉੱਥੇ CM ਨੇ। ਉਹ ਤੋਂ ਬਾਅਦ ਨਗਰ ਨਿਗਮ ਵੀ ਹੁਣ ਤੁਹਾਡੇ ਦਿੱਲੀ ਦੇ ਤੁਹਾਡੇ ਕੰਟਰੋਲ 'ਚ ਆ। ਸੋ 4 ਇੰਜਨ ਤਾਂ ਦਿੱਲੀ 'ਚ ਤੁਹਾਡੇ ਨੇ। ਹੋਰ ਛੱਡੋ, ਦਿੱਲੀ ਜਿਹੜਾ NCR ਨਾਲ ਜਿਹੜੇ ਜੁੜੇ ਹੋਏ ਖੇਤਰ ਨੇ, ਜੇ ਉਧਰ ਨੋਇਡਾ ਵਾਲੇ ਪਾਸੇ ਨੂੰ ਚੱਲ ਜਾਈਏ, ਇੱਧਰ ਗੜਗਾਉਂ ਵਾਲੇ ਪਾਸੇ ਨੂੰ ਚੱਲ ਜਾਈਏ, ਹੈ ਨਾ, ਜਾਂ ਇੱਧਰ ਹਰਿਆਣੇ ਦੇ ਕਰਨਾਲ ਵਾਲੇ ਪਾਸੇ ਨੂੰ ਆ ਜਾਈਏ, ਉਧਰ ਰਾਜਸਥਾਨ ਵਾਲਾ ਖੁੰਝੇ ਵਾਲੇ ਪਾਸੇ ਨੂੰ ਚੱਲ ਜਾਈਏ, ਤਾਂ ਫਿਰ ਜਿਹੜਾ NCR ਦੇ ਵਿੱਚ ਕੁਝ ਖੇਤਰ ਰਾਜਸਥਾਨ ਦਾ ਆਉਂਦਾ, ਕੁਝ ਯੂਪੀ ਦਾ ਆਉਂਦਾ, ਕੁਝ ਹਰਿਆਣੇ ਦਾ ਆਉਂਦਾ, ਤੇ ਇਹ ਤਿੰਨਾਂ ਥਾਵਾਂ 'ਚ ਵੀ ਤੁਹਾਡੀ ਬੀਜੇਪੀ ਦੀ ਸਰਕਾਰ ਹੈ। ਤੇ ਸਾਰੀਆਂ ਸਰਕਾਰਾਂ ਤੁਹਾਡੀਆਂ, ਫਿਰ ਹਵਾ ਦਿੱਲੀ ਦੀ ਕਿਉਂ ਖਰਾਬ ਹੈ ਵੀ? ਜੀ ਸਹੀ ਆ। ਕਰ ਲਓ ਨਾ ਕੰਮ, ਮਿਲ ਕੇ ਕਰ ਲਓ, ਕੋਈ ਯੋਜਨਾ ਬਣਾ ਲਓ। ਸੋ ਆਬੋ ਹਵਾ ਦੇ ਕਾਰਨ ਖਰਾਬ ਹੋਣ ਦੇ ਤੁਹਾਡੇ ਦਿੱਲੀ ਦੇ ਆਪਣੇ ਨੇ, ਸਰਕਾਰਾਂ ਦੀਆਂ ਨਲਾਇਕੀਆਂ ਨੀਤੀਆਂ ਨੇ, ਤੇ ਲੋਕਾਂ ਦੀਆਂ ਆਪਣੀਆਂ ਕੁਤਾਈਆਂ ਨੇ, ਆਪ ਸੇੜੇ ਨੇ, ਤੇ ਬਦਨਾਮ ਕਰਨ ਨੂੰ ਪੰਜਾਬ ਸੇ। ਅਪ੍ਰੈਲ ਮਹੀਨੇ 'ਚ ਵੀ ਦਿੱਲੀ ਦੀ ਹਵਾ ਦੀ ਗੁਣਵੱਤਾ ਬਹੁਤ ਖਰਾਬ ਦੱਸੀ ਗਈ, ਤੇ ਹੁਣ ਮਈ ਮਹੀਨਾ ਬੀਤਦਿਆਂ ਵੀ ਇਹ ਖਰਾਬ ਦੱਸੀ ਜਾ ਰਹੀ ਹੈ। ਸੋ ਇਹਨਾਂ ਦਿਨਾਂ 'ਚ ਜੇ ਖਰਾਬ ਹੈ, ਫਿਰ ਭਾਈ ਅਕਤੂਬਰ ਨਵੰਬਰ 'ਚ ਪੰਜਾਬ ਨੂੰ ਨਾ ਭੰਡਿਆ ਕਰੋ। ਸਹੀ ਗੱਲ ਹੈ ਜੀ। ਫਿਰ ਕੋਈ ਹੋਰ ਕਾਰਨ ਲੱਭੋ ਨਾ ਜਿਹਦੇ ਨਾਲ ਹੱਲ ਹੋ ਸਕੇ। ਤੁਸੀਂ ਤਾਂ ਧੂੰਆਂ ਦਾ ਕਰਕੇ ਧੂੰਆਂ ਉਹ ਹੱਲ ਨਹੀਂ ਨਾ ਹੁੰਦਾ, ਜੇ ਧੂੰਏ ਤੋਂ ਬਿਨਾਂ ਵੀ ਤੁਹਾਡਾ ਤਾਂ ਉਹੀ ਹਾਲ ਆ।